अब देखें, अम्मा आयशा ने सवाल पूछा तो मसला हल हो गया ना। तो नबी इस्लाम ने कहा कि ये जो कुरान में लिखा है ना कि जिसको नामा या माल दाएं हाथ में दिया गया उसका हिसाब आसान हो जाएगा, इससे मुराद सिर्फ ये है कि अल्लाह ताला सरसरी तौर पर उसका नामा या माल देखेगा, लेकिन अगर अल्लाह ताला ने हिसाबो किताब शुरू कर दिया किसी का, वो मारा गया। बुखारी मुस्लिम में हदीस है, नबी इस्लाम ने फरमाया कि अल्लाह ताला क़यामत वाले दिन आदम अलैहिस्सलाम से कहेगा कि जन्नतियों और जहन्नमियों को अलग अलग करो। तो आदम अलैहिस्सलाम अर्ज करेंगे, या अल्लाह कितने जन्नती और कितने जहन्नमी? तो अल्लाह ताला फरमाएगा हर 1000 में 999 दोज़की और सिर्फ एक जन्नती। दोज़की और बुखारी दोज़की मतलब नरकी जन्नत नरक से जाना। एक बंदा जिन स्वर्ग मतलब कि 1% है, ਜੇ ਆਪਾਂ 100 ਦਾ ਲੈ ਕੇ ਚੱਲੀਏ ਤੇ 100 ਚ 1% ਬੰਦਾ। ਮੈਨੂੰ ਇਹ ਲੱਗ ਰਿਹਾ ਜਿਸ ਇਨਸਾਨ ਨੇ ਅਲੀ ਮਿਰਜ਼ਾ ਸਾਹਿਬ ਦੀ ਆਹ ਵਾਲੀ ਵੀਡੀਓ ਨਹੀਂ ਨਾ ਦੇਖੀ, ਉਹਨੇ ਕੁਝ ਵੀ ਨਹੀਂ ਦੇਖਿਆ ਬਾਈ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਸਾਰਿਆਂ ਦਾ? ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤਾਂ ਵੈਲਕਮ ਕਰਦੇ ਹਾਂ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਪਿਆਰੇ ਚੈਨਲ ਤੇ ਲੈ ਕੇ ਹਾਜ਼ਰ ਹੋ ਗਿਆ ਅੱਜ ਇੱਕ ਹੋਰ ਨਵੀਂ ਤੇ ਬ੍ਰੈਂਡ ਨਿਊ ਵੀਡੀਓ ਜਿਹੜੀ ਤੁਸੀਂ ਦੇਖਣਾ ਚਾਹੁੰਦੇ ਹੋ, ਜਿਹਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ। ਅੰਦਾਜ਼ਾ ਤੁਹਾਨੂੰ ਹੋ ਹੀ ਗਿਆ ਹੋਣਾ ਜਿਨ੍ਹਾਂ ਦੀ ਵੀਡੀਓ ਲੈ ਕੇ ਆਇਆ, ਉਹਨਾਂ ਦਾ ਨਾਮ ਹੈਗਾ ਜੀ ਅਲੀ ਮਿਰਜ਼ਾ ਜੀ, ਜਿਨ੍ਹਾਂ ਦੀਆਂ ਤੁਹਾਨੂੰ ਵੀਡੀਓ ਬਹੁਤ ਪਸੰਦ ਆ ਰਹੀਆਂ ਨੇ। ਤੇ ਜਿਹੜਾ ਅੱਜ ਦਾ ਟੌਪਿਕ ਹੈ ਬੜਾ ਸੈਂਸਿਟਿਵ ਹੈ, ਇਹ ਸਾਡੇ ਫਿਊਚਰ ਦਾ ਟੌਪਿਕ ਹੈ, ਕਿਉਂਕਿ ਇਹਨਾਂ ਨੇ ਆਪਣੀ ਵੀਡੀਓ 'ਚ ਲਿਖਿਆ ਹੈ ਦਾ ਐਂਡ ਆਫ ਵਰਲਡ। ਤੇ ਜਿਹੜਾ ਵਰਲਡ ਦਾ ਅੰਤ ਉਹ ਕਦੋਂ ਹੋਣਾ ਹੈ, ਕੁਰਾਨ ਦੇ ਅਕੋਰਡਿੰਗ ਹੋਏਗਾ। ਕਿਉਂਕਿ ਅਲੀ ਮਿਰਜ਼ਾ ਜੀ ਕੁਰਾਨ ਦੇ ਅਕੋਰਡਿੰਗ ਹੀ ਹਰ ਇੱਕ ਚੀਜ਼ ਦੱਸਦੇ ਨੇ। ਕੁਰਾਨ ਵਿੱਚ ਦੁਨੀਆ ਕਿੱਦਾਂ ਖਤਮ ਹੋਏਗੀ, ਕਦੋਂ ਖਤਮ ਹੋਏਗੀ, ਇਸ ਬਾਰੇ ਅੱਜ ਜਾਣਾਂਗੇ। ਸੋ ਮੈਂ ਬਹੁਤ ਹੈਰਾਨ ਹੁੰਦਾ ਕਿ ਪਤਾ ਨਹੀਂ ਇਹ ਕਿੱਦਾਂ ਉਹਨਾਂ ਨੇ ਸੋਚ ਲਿਆ। ਇਸਲਾਮਿਕ ਧਰਮ ਦੇ ਜਿਹੜੇ ਮੋਢੀ ਸੀਗੇ, ਜਿਹੜੇ ਉਹਨਾਂ ਦੇ ਜਿੱਥੋਂ ਧਰਮ ਸ਼ੁਰੂ ਹੋਇਆ, ਸੋ ਜਿਨ੍ਹਾਂ ਨੇ ਲਿਖਿਆ ਆ, ਉਹਨਾਂ ਨੂੰ ਕਿਵੇਂ ਪਤਾ ਲੱਗਾ ਕਿ ਦੁਨੀਆ ਕਦੋਂ ਖਤਮ ਹੋ ਜਾਣੀ ਆ, ਜ਼ਲਜ਼ਲਾ ਕਦੋਂ ਆਉਣਾ ਆ, ਕੀ ਸਿਸਟਮ ਆ। ਸੋ ਇਹ ਗੱਲਾਂ ਤੋਂ ਮੈਂ ਬਹੁਤ ਸ਼ੌਕ ਜਿਹਾ ਹੋ ਜਾਂਦਾ। ਬਾਕੀ ਤੁਸੀਂ ਦੱਸਿਓ ਕਮੈਂਟਾਂ 'ਚ ਵਾਕਈ ਉਹਨਾਂ ਨੂੰ ਕਿਵੇਂ ਪਤਾ ਸੀ, ਕਿਵੇਂ ਨੌਲੇਜ ਸੀ। ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਦੋਸਤ ਅੱਜ ਨਵੇਂ ਆਏ ਨੇ, ਚੈਨਲ ਸਬਸਕ੍ਰਾਈਬ ਕਰ ਲਿਓ, ਲਾਈਕ ਸ਼ੇਅਰ ਤਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਆ ਕਰੋ। ਸੋ ਅਲੀ ਮਿਰਜ਼ਾ ਦੀ ਵੀਡੀਓ ਆ ਤੇ ਐਂਡ ਤੱਕ ਤੁਸੀਂ ਜ਼ਰੂਰ ਦੇਖਣੀ ਆ। ਟਾਈਟਲ ਹੈਗਾ ਜੀ ਕਿਆਮਤ ਕਾ ਜ਼ਲਜ਼ਲਾ ਦੀ ਡੇ ਆਫ ਜਜਮੈਂਟ। ਸੋ ਡੇ ਆਫ ਜਜਮੈਂਟ ਇਹਦਾ ਮਤਲਬ ਇਹ ਹੋ ਗਿਆ ਕਿ ਦੁਨੀਆ ਦਾ ਲਾਸਟ ਦਿਨ ਇਹੀ ਹੋ ਗਿਆ। ਜਜਮੈਂਟ ਕੇ ਸਾਰਿਆਂ ਦਾ ਹਿਸਾਬ ਹੋਣਾ ਹੈ। ਹਾਂ, ਅੱਛਾ, ਸਾਨੂੰ ਜੱਜ ਕਰਨਾ ਹੈ ਕਿ ਜਜਮੈਂਟ ਦੇਣੀ ਹੈ ਉਹ ਪ੍ਰਮਾਤਮਾ ਨੇ। ਲਾਸਟ ਦਿਨ ਮਤਲਬ ਕਿ ਜਦੋਂ ਜਜਮੈਂਟ ਹੋਣੀ ਆ, ਉਹਨਾਂ ਦਾ ਰਿਜ਼ਲਟ ਨਿਕਲ ਕੇ ਆਉਣਾ ਵੀ ਤੁਸੀਂ ਕਿੰਨਾ ਚੰਗਾ ਕਿੰਨਾ ਮਾੜਾ ਕੰਮ ਕਰਕੇ ਆਏ ਹੋ, ਕੀ ਤੁਸੀਂ ਪੁੰਨ ਦਾਨ ਜੇ ਸਿਸਟਮ ਸਾਰਾ ਹੀ। ਠੀਕ ਹੈ ਜੀ, ਕਰਦੇ ਹਾਂ ਇਹਦੀ ਵੀਡੀਓ ਸਟਾਰਟ, ਬਾਕੀ ਗੱਲਬਾਤ ਕਰਾਂਗੇ ਬਾਅਦ ਚ। बेशक क़यामत का ज़लज़ला बहुत सख्त चीज़ है, जिसको अल्लाह ताला फरमा रहा है कि बहुत बड़ी चीज़ है, बहुत सख्त चीज़ है। उसकी सख्ती का अंदाज़ा आप कर सकते हैं कि क़यामत का दिन वो है कि जो बच्चों को गम के मारे बूढ़ा कर दे। और बुखारी मुस्लिम के अल्फाज हैं कि जब ये अल्लाह ताला की तरफ से जवाब आएगा तो इसकी सख्ती की वजह से बच्चे भी बूढ़े हो जाएंगे क़यामत वाले दिन। ਕਿੱਡਾ ਭਿਆਨਕ ਮਤਲਬ ਵੱਡਾ ਭਿਆਨਕ ਜਿਹਾ ਪੇਸ਼ ਕੀਤਾ ਇਹਨਾਂ ਨੇ ਕਿ ਜਿਹੜੇ ਬੱਚੇ ਨੇ ਉਹੀ ਬੁੱਢੇ ਹੋ ਜਾਣੇ ਆ। ਸੋ ਇਹਨੂੰ ਜ਼ਲਜ਼ਲੇ ਦਾ ਨਾਮ ਦਿੱਤਾ ਗਿਆ ਹੈ। ਕਿੱਡਾ ਭਿਆਨਕ ਰੂਪ ਜਿਹੜਾ ਦਿਖਾਇਆ ਗਿਆ ਆ ਕਿ ਇੰਨੇ ਦੁੱਖ ਆਣੇ ਨੇ ਜਾਂ ਤਕਲੀਫਾਂ ਆਣੀਆਂ ਕਿ ਬੱਚੇ ਹੀ ਬੁੱਢਿਆਂ ਵਰਗੇ ਹੋ ਜਾਣੇ ਨੇ। ਯਾਰ ਮੈਂ ਕਦੀ ਨਹੀਂ ਕਿਸੇ ਬੁੱਕ 'ਚ ਪੜਿਆ, ਨਾ ਮੈਂ ਕਦੀ ਵੀਡੀਓ 'ਚ ਸੁਣਿਆ। ਸੋ ਇਹ ਪਹਿਲੀ ਵਾਰੀ ਮੈਂ ਦੇਖ ਰਿਹਾ, ਬੜੀ ਹੈਰਾਨੀ ਹੋ ਰਹੀ ਹੈ ਕਿ ਇਦਾਂ ਦਾ ਵੀ ਟਾਈਮ ਆਉਣ ਵਾਲਾ ਆ। ਵਾਹ ਜੀ ਵਾਹ। जब ये सुनेंगे तो अल्लाह ताला फरमा रहा है कि अगर उस वक्त कोई दूध पिलाने वाली औरत है ना, तो क़यामत की सख्ती की वजह से वो अपनी औलाद को भी भूल जाएगी। ਇਹ ਹਾਈਲਾਈਟ ਸੀ, ਮੈਨੂੰ ਲੱਗਦਾ ਇਹ ਹਾਈਲਾਈਟ ਸੀ, ਇਹਦੇ ਵਿੱਚ ਸਖਤੀ ਦੱਸੀ ਗਈ ਕਿੰਨੀ ਹੋਏਗੀ, ਹਨਾ ਕਿ ਮਤਲਬ ਕਿ ਜਜਮੈਂਟ ਡੇ ਤੇ ਕੀ ਹੋਏਗਾ ਇਹ ਦੱਸਿਆ ਗਿਆ ਯਾਰ। ਕਿ ਕਿੰਨੇ ਸਾਫ਼ ਸ਼ਬਦਾਂ 'ਚ ਲਿਖਿਆ ਹੋਏਗਾ, ਜਿਹੜਾ ਮਤਲਬ ਪੜ੍ਹਦੇ ਪਏ ਨੇ ਕਿ ਉਸ ਟਾਈਮ ਆ ਹੋਏਗਾ। ਮਾਂ ਜਿਹੜੀ ਬੱਚਾ ਛੱਡ ਦੇਗੀ, ਆਪਣੇ ਜਿਹੜੇ ਬੱਚੇ ਬੁੱਢੇ ਹੋ ਜਾਣਗੇ, ਹੋਰ ਹਜੇ ਪਤਾ ਨਹੀਂ। ਮੈਨੂੰ ਇਹ ਲੱਗ ਰਿਹਾ ਜਿਸ ਇਨਸਾਨ ਨੇ ਅਲੀ ਮਿਰਜ਼ਾ ਸਾਹਿਬ ਦੀ ਆਹ ਵਾਲੀ ਵੀਡੀਓ ਨਹੀਂ ਨਾ ਦੇਖੀ, ਉਹਨੇ ਕੁਝ ਵੀ ਨਹੀਂ ਦੇਖਿਆ ਬਾਈ। ਬਹੁਤ ਹੀ ਵਧੀਆ ਵੀਡੀਓ ਲੱਗ ਰਹੀ ਆ ਤੇ ਇਹ ਲਾਸਟ ਤੱਕ ਦੇਖਾਂਗੇ ਜ਼ਰੂਰ ਬਾਈ, ਤਸੱਲੀ ਨਾਲ ਦੇਖਾਂਗੇ, ਸਕਿਪ ਨਹੀਂ ਕਰਾਂਗੇ ਵੀਡੀਓ ਨੂੰ ਆਪਾਂ। आऊज़ु बिल्लाहि मिनश शैतानिर रजीम, बिस्मिल्लाहिर रहमानिर रहीम। या अय्युहन नासु तक़ू रब्बकुम, ऐ लोगो तकवा इख्तियार करो, अपने रब का, उससे डरो। इन्ना ज़लज़लतस साअति शैउन अज़ीम, बेशक क़यामत का ज़लज़ला
बहुत सख्त चीज है, जिसको अल्लाह ताला फरमा रहा है कि बहुत बड़ी चीज है, बहुत सख्त चीज है, उसकी सख्ती का अंदाजा आप कर सकते हैं। अब कुछ क़यामत के दिन का नक्शा खींचा गया है। यौम तरौनहा, उस दिन तुम देखोगे, तज़हलु कुल्लु मुर्दिअतिन अम्मा अर्दअत, कि हर दूध पिलाने वाली माँ अपने उस बच्चे को भूल जाएगी, उससे गाफिल हो जाएगी। यानी ये सबसे स्ट्रॉन्ग बॉन्ड होता है माँ और बच्चे का। तो अल्लाह ताला फरमा रहा है कि अगर उस वक्त कोई दूध पिलाने वाली औरत है ना, तो क़यामत की सख्ती की वजह से वो अपनी औलाद को भी भूल जाएगी। वतदअ कुल्लु ज़ाति हम्लिन, और हर वो जात जो कि प्रेग्नेंट है, खा वो कोई औरत हो या कोई जानवर हो, वो अपने हमल को गिरा देगी। हमलहा, अपना हमल गिरा देगी। वतरन नास सुकारा, और तुम देखोगे लोग जैसे कि नशे की हालत में है। वमा हुम बिसुकारा, हालांकि वो नशे की हालत में नहीं होंगे। वलाकिन्ना, लेकिन अज़ाब अल्लाहि शदीद, अल्लाह ताला का जो अजाब है वही इतना सख्त होगा कि गोया के लोग नशे की हालत में नजर आ रहे होंगे। यानी औसान खता हो जाना। इसके लिए उर्दू में एक मुहावरा बोला जाता है कि किसी को अपनी होश ही नहीं होगी। वो तो सूरतुल मुज़म्मिल में आया है कि क़यामत का दिन वो है कि जो बच्चों को गम के मारे बूढ़ा कर दे। ਅੱਛਾ, ਮੈਂ ਨਾ ਇੱਕ ਗੱਲ ਹੋਰ ਸੁਣੀ ਆ, ਜਦੋਂ ਆਪਾਂ ਅਲੀ ਮਿਰਜ਼ਾ ਦੀਆਂ ਪੁਰਾਣੀਆਂ ਵੀਡੀਓਜ਼ ਦੇ ਰਿਐਕਸ਼ਨ ਕੀਤਾ ਸੀ ਨਾ, ਉਹਨਾਂ ਦੇ ਵਿੱਚ ਇਹਨਾਂ ਗੱਲਾਂ ਨੂੰ ਬਹੁਤ ਦੁਹਰਾਇਆ ਗਿਆ ਸੀਗਾ ਕਿ ਜਿਹੜਾ ਬੰਦਾ ਮਤਲਬ ਕਿ ਰੂਲ ਰੈਗੂਲੇਸ਼ਨ ਬ੍ਰੇਕ ਕਰਦਾ ਆ, ਜਿਵੇਂ ਕਿ ਉਹਨਾਂ ਦੇ ਕੁਰਾਨ 'ਚ ਲਿਖਿਆ ਆ, ਉਹਨੂੰ ਐਂਡ ਦੇ ਵਿੱਚ ਜਿਹੜਾ ਕਹਿਰ ਦਾ ਉਹ ਫੇਸ ਕਰਨਾ ਪੈਂਦਾ ਸਮਾਂ, ਜਾਂ ਜ਼ਲਜ਼ਲੇ ਦਾ, ਜਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਇੱਕ ਹਿੰਟ ਦਿੱਤਾ ਗਿਆ ਕਿ ਜੇ ਤੁਸੀਂ ਮਾੜਾ ਕੰਮ ਕਰੋਗੇ ਜਾਂ ਤੁਸੀਂ ਪਾਪ ਕਰੋਗੇ ਤੇ ਤੁਹਾਨੂੰ ਨਰਕ 'ਚ ਮਤਲਬ ਕਿ ਇਦਾਂ ਦਾ ਉਹ ਸੀਨ ਕ੍ਰੀਏਟ ਕੀਤਾ ਕਿ ਤੁਹਾਨੂੰ ਇਹ ਫੇਸ ਕਰਨਾ ਪੈਣਾ ਆ। ਸੋ ਇਹ ਉਹੀ ਦਿਖਾ ਰਹੇ ਨੇ ਕਿ ਜਿਹੜਾ ਅੰਤ ਸਮਾਂ ਨਾ ਉਹਦੇ ਵਿੱਚ ਜੱਜਮੈਂਟ ਹੋਣੀ ਆ, ਚੰਗੇ ਤੇ ਮਾੜੇ ਬੰਦਿਆਂ ਨੂੰ ਇਹ ਚੀਜ਼ਾਂ ਮਿਲਣੀਆਂ। ਸੋ ਉਹਦੇ ਨਾਲ ਹੀ ਇਹ ਤਾਲੁਕਾਤ ਜਿਹੜੇ ਮਿਲਦੇ ਆ। ਸਖਤ ਹੋਣਾ ਟਾਈਮ बुखारी मुस्लिम में हदीस है, नबी इस्लाम ने फरमाया कि अल्लाह ताला क़यामत वाले दिन आदम अलैहिस्सलाम से कहेगा कि जन्नतियों और जहन्नमियों को अलग अलग करो। तो आदम अलैहिस्सलाम अर्ज करेंगे, या अल्लाह कितने जन्नती और कितने जहन्नमी? तो अल्लाह ताला फरमाएगा हर 1000 में 999 दोज़की और सिर्फ एक जन्नती। और बुखारी दोज़की मतलब नरकी, जिन्हें नरक से जाना, ਇੱਕ ਬੰਦਾ ਜਿਹਨੂੰ ਸਵਰਗ ਮਤਲਬ ਕਿ 1% ਜੇ ਆਪਾਂ 100 ਦਾ ਲੈ ਕੇ ਚੱਲੀਏ ਤੇ 100 ਚ 1% ਬੰਦਾ ਬੋਲੇ। अल्फाज है कि जब ये अल्लाह ताला की तरफ से जवाब आएगा तो इसकी सख्ती की वजह से बच्चे भी बूढ़े हो जाएंगे क़यामत वाले दिन, जब ये सुनेंगे कि हर 1000 में 999 जहन्नमी और सिर्फ एक जन्नती। साहबा इकराम भी परेशान हो गए। फिर नबी इस्लाम ने उनको तसल्ली दी कि इसमें मेजॉरिटी याजूज और माजूज होंगे। फिर नबी इस्लाम ने कहा कि क्या तुम इस पर खुश नहीं हो कि जन्नतियों का 1/3 मेरी उम्मत से हो? तो साहबा इकराम ने फिर तकबीर बुलंद की, अल्लाहु अकबर। फिर नबी इस्लाम ने फरमाया कि क्या तुम इस पर खुश नहीं हो कि जन्नतियों का निस्फ मेरी उम्मत से होगा? फिर साहबा इकराम ने तकबीर बुलंद की। लेकिन ज़ाहिर है कि जन्नतियों का निस्फ इस उम्मत से होना है, ये नहीं है कि इंसानियत का निस्फ जो है वो जन्नत में पहुंचने में कामयाब हो जाएगा, ऐसा नहीं। वलक़द ज़रअना लिजहन्नम कसीरम मिनल जिन्नि वल इंस, और बेशक हमने जिन्नों और इंसानों में कसीर तादाद में लोग पैदा इसलिए किए हैं कि वो जहन्नम में जाएंगे, लेकिन वो अल्लाह ताला की तकदीर की वजह से नहीं, बल्कि अपने अमाल की वजह से। अल्लाह ताला फरमाता है हमने उनको दिल दिए थे, अक्ल दी थी, सोचते नहीं, आंखें दी थी, वो देखते नहीं, कान दिए थे, वो सुनते नहीं, यानी इबरत हासिल नहीं करते। और फिर अल्लाह ताला ने इसे कंक्लूड किया कि ये तो जानवरों वाला एटीट्यूड है इन लोगों का, तो इस वजह से वो जहन्नम में चले जाएंगे।
یہ نہیں کہ اللہ تعالیٰ نے جان بوجھ کے انہیں جہنم میں پھینکا ہے، نعوذ باللہ، ایسا نہیں ہے۔ رسولوں کا مقدمہ ہی اس کے اوپر قائم ہے کہ اللہ تعالیٰ نے انسان کو اختیار دیا ہے، وہ اپنی مرضی سے اپنے رب کو چوز کر سکتا ہے اور اس کا انکار کر سکتا ہے۔ دنیا میں تو کوئی گرفت نہیں آئے گی، کبھی کبھار آ بھی جائے گی، لیکن آخرت میں اللہ تعالیٰ ضرور پکڑ فرمائے گا، اور ایسی سخت پکڑ ہے کہ بخاری مسلم میں حدیث ہے، سیدہ عائشہ کہتی ہیں نبی علیہ السلام نے فرمایا قیامت والے دن تم ننگے پاؤں اور ننگے جسم کے ساتھ بغیر ختنے کے اٹھائے جاؤ گے، جس طرح کہ انسان پیدا ہوتا ہے۔ تو سیدہ عائشہ نے فوراً سوال کیا، یا رسول اللہ صلی اللہ علیہ وآلہ وسلم، جب مرد و عورت اکٹھے ہوں گے اور بالکل برہنہ ہوں گے تو کیا ایک دوسرے کو دیکھ نہیں رہے ہوں گے؟ تو نبی علیہ السلام نے فرمایا کہ وہ دن اس سے بہت زیادہ سخت ہوگا کہ کسی کی اس طرف بھی توجہ جائے، ہوش ہی نہیں ہوگی۔ پھر بخاری مسلم میں یہ بھی آیا کہ سب سے پہلے حضرت ابراہیم علیہ السلام کو اللہ تعالیٰ لباس پہنائے گا، اور یہ وہ جزوی فضیلت ہے جو ابراہیم خلیل اللہ کو باقی پوری نوع انسانی کے اوپر حاصل ہے، کہ سب سے پہلے حضرت ابراہیم علیہ السلام کو اللہ تعالیٰ لباس پہنائے گا آنر کے طور پر، جس طرح کہ صحیح مسلم میں آتا ہے کہ سب سے پہلے نبی علیہ السلام نے فرمایا کہ مجھے اللہ تعالیٰ قبر سے نکالے گا، سب سے پہلے میں شفاعت کروں گا اور سب سے پہلے میری شفاعت قبول بھی کی جائے گی۔ اور اسی طریقے سے موسیٰ علیہ السلام کے بارے میں بخاری مسلم میں آتا ہے کہ نبی علیہ السلام کہتے ہیں کہ جب قیامت کی بے ہوشی طاری ہوگی نا، تو میں دیکھوں گا کہ مجھ سے پہلے ہی حضرت موسیٰ علیہ السلام اللہ تعالیٰ کے عرش کا پایا تھامے ہوئے کھڑے ہیں، مجھے نہیں پتا کہ وہ مجھ سے پہلے اٹھائے جائیں گے یا ان پہ قیامت کی بے ہوشی طاری نہیں ہوگی۔ یہ اللہ تعالیٰ نے موسیٰ علیہ السلام کے لیے جزوی فضیلت رکھی ہے، تو ہر نبی کے لیے الگ الگ ایک جزوی فضیلت موجود ہے۔ بہرحال یہ دن اتنا سخت ہے کہ کسی شخص کو یہ بھی پرواہ نہیں ہوگی کہ اس نے کپڑے پہنے ہوئے ہیں یا نہیں پہنے ہوئے۔ آج کل AI حافظہ اللہ تعالیٰ کی برکت سے یوٹیوب کے اوپر آپ ویڈیوز دیکھیں، لوگوں نے قیامت کے دن کا نقشہ کھینچ دیا۔ اس میں ظاہر ہے انہوں نے ننگے جسم تو نہیں دکھائے، وہ تو ظاہر نہیں دکھا سکتے تھے یوٹیوب کی پالیسی کی وجہ سے بھی، اور ویسے بھی اخلاقاً بھی درست نہیں ہے، لیکن جہنمیوں کا جو عذاب دکھایا انہوں نے، اسی طریقے سے جنتیوں کا جنت میں جانا اور آخرت کے دن کا جو نقشہ AI کے ذریعے انہوں نے کھینچا ہے مختلف چینلز کے اوپر، آپ یہ ویڈیوز دیکھ سکتے ہیں، حالانکہ وہ اس کا کروڑواں حصہ بھی نہیں جو ہونے والا ہے، لیکن وہ ویڈیو بھی دیکھے نا انسان تو ایک بار دہشت کھا جاتا ہے۔ وہ ویڈیو ضرور دیکھیں، اور میں اپنی اس قرآن کلاس کی جو آڈینس ہے ان سے بھی کہوں گا، جو لوگ اس میں ویلیو ایڈیشن کر رہے ہیں، کہ وہ ساری ویڈیو ساتھ اٹیچ کریں۔ ਅਸੀਂ ਜ਼ਰੂਰ ਇਹ ਵੀਡੀਓ ਲੱਭਣ ਦੀ ਕੋਸ਼ਿਸ਼ ਕਰਾਂਗੇ, ਜੇ ਸਾਨੂੰ ਮਿਲੀ ਤਾਂ ਅਸੀਂ ਬਣਾਉਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਇੱਕ ਸੁਣਨਾ ਤੇ ਇੱਕ ਅੱਖੀ ਉਸ ਚੀਜ਼ਾਂ ਦੇਖਣੀਆਂ ਬੜਾ ਫਰਕ ਹੁੰਦਾ ਹੈ اس قرآن کلاس کے ساتھ، تاکہ لوگوں کو آئیڈیا ہو کہ آخرت میں معاملہ کتنا سخت ہونے والا ہے۔ بخاری مسلم دونوں میں یہ حدیث موجود ہے کہ نبی صلی اللہ علیہ وآلہ وسلم نے فرمایا کہ جس شخص کا حساب و کتاب شروع ہوا وہ تباہ و برباد ہو گیا۔ تو اماں عائشہ سلام اللہ علیہا نے عرض کیا کہ یا رسول اللہ صلی اللہ علیہ وآلہ وسلم، قرآن پاک میں تو اللہ تبارک و تعالیٰ نے فرمایا ہے کہ جس کا نامہ اعمال اس کے دائیں ہاتھ میں دیا جائے گا تو اس کا حساب آسان ہو جائے گا، اور آپ کہہ رہے ہیں کہ جس کا حساب شروع ہوا تو وہ مارا گیا، تو قرآن میں تو یہ لکھا ہوا ہے۔ اب دیکھیں اماں عائشہ نے سوال پوچھا تو مسئلہ حل ہو گیا نا۔ تو نبی اسلام نے کہا کہ یہ جو قرآن میں لکھا ہے نا کہ جس کو نامہ اعمال دائیں ہاتھ میں دیا گیا اس کا حساب آسان ہو جائے گا، اس سے مراد صرف یہ ہے کہ اللہ تعالیٰ سرسری طور پر اس کا نامہ اعمال دیکھے گا، لیکن اگر اللہ تعالیٰ نے حساب و کتاب شروع کر دیا کسی کا، وہ مارا گیا۔ اللہم حاسبنا حسابا یسیرا، آمین۔ اللہ تعالیٰ ہمارا حساب و کتاب آسان فرمائے۔ مسند احمد میں حدیث ہے، سیدہ عائشہ سلام اللہ علیہا کہتی ہیں کہ میں نے ایک دن نبی علیہ السلام کو نماز کی حالت میں سنا کہ آپ یہ دعا مانگ رہے تھے، اللہم حاسبنی حسابا یسیرا، اے اللہ قیامت کے دن میرا حساب آسان کرنا۔
जमा के सीगे के साथ होगा तो हासिबना हिसाबन यसीरा। तो अम्मा आयशा ज़ाहिर है परेशान हुई, नमाज के बाद हुजूर से पूछा, या रसूलल्लाह आप भी दुआ कर रहे हैं, कुरान में तो अल्लाह ताला ने फरमाया कि जिसको उसका नामा अमाल दाएं हाथ में दिया गया तो उसका हिसाब व किताब आसान हो जाएगा, और आप अलैहिस्सलाम दुआ कर रहे हैं, आप तो अल्लाह के महबूब हैं, बख्शे बख्शाए हैं। तो फिर नबी इस्लाम ने फरमाया कि क़यामत के दिन वही अल्फाज जो बुखारी मुस्लिम में आए थे कि जिसका हिसाब व किताब शुरू हो गया वो तबाह हो गया, और जिसको अल्लाह ताला ने सिर्फ हिसाब व किताब देखने के बाद सरसरी तौर पे कहा बस ठीक है और दरगुजर का मामला किया तो वो निजात पा गया। तो हम तो अल्लाह ताला से यही दुआ करेंगे कि जो बुखारी मुस्लिम में आया कि 70,000 लोग बगैर हिसाब व किताब के जन्नत में दाखिल किए जाएंगे, और फिर अल्लाह तबारक व तआला उनकी सिफारिश से भी ऐसे 70,000 लोगों को दाखिल करेगा पूरी उम्मत में से। अल्लाह ताला हमें उन लोगों में शुमार फरमाए कि जो बगैर हिसाब व किताब के जन्नत में जाएंगे, आमीन। अल्लाहुम्मा हासिबना हिसाबन यसीरा। जामिया तिर्मिज़ी में, मुस्नद अहमद में और अल मुस्तदरक लिल हाकिम में ये हदीस मौजूद है। नबी इस्लाम ने फरमाया कि जिसने क़यामत के दिन का नक्शा देखना हो ना तो वो 3 सूरतें पढ़ ले। वो तीनों सूरतें जो हैं वो 30वें पारे में हैं। इज़ा शम्सु कुव्विरत, इज़ा समाउन फतरत, इज़ा समाउन शक्कत, ये 3 सूरतें। और वाक़अतन ये जब सूरतें आएंगी तो इंशाअल्लाह ताला हम तफसीलन उसके ऊपर गुफ्तगू करेंगे। बाकी अगर आप मिशकातुल मसाबी में 3री जिल्द में चले जाएं तो क़यामत के सारे अहवाल, और उसके बाद पुलिस रात का मामला, मिज़ान अमल का मामला, शफात का, ये सारी अहादीस एक जगह जम। ਇਹ ਮੈਨੂੰ ਲੱਗਦਾ ਕੋਈ ਹੋਰ ਲੈਂਗੁਏਜ ਦੇ ਵਿੱਚ ਮਤਲਬ ਜਿਹੜੀ ਕੁਰਾਨ ਲਿਖੀ ਗਈ ਹੈ ਨਾ, ਮਤਲਬ ਆਸਾਨ ਭਾਸ਼ਾ ਦੇ ਵਿੱਚ ਨਹੀਂ ਹੈਗੀ, ਜਿਹੜੀ ਕਿ ਮਤਲਬ ਸਾਨੂੰ ਤੁਹਾਨੂੰ ਈਜ਼ੀ ਸਮਝ ਆ ਜੇ। ਅਰਬੀ 'ਚ ਲਿਖੀ ਗਈ ਹੈ। ਅਰਬੀ ਆ, ਕਿਉਂਕਿ ਅਰਬੀ ਜਿਨ੍ਹਾਂ ਦੀ ਆਪਣੀ ਮਦਰ ਲੈਂਗੁਏਜ ਆ ਉਹ ਤਾਂ ਸਮਝ ਸਕਦੇ ਆ, ਪਰ ਜਿਨ੍ਹਾਂ ਨੂੰ ਸਮਝ ਹੀ ਨਹੀਂ ਆਉਂਦੀ, ਉਹ ਇਹਦਾ ਉੜਾੜਾ ਵੀ ਨਹੀਂ ਆਉਂਦਾ, ABC ਵੀ ਨਹੀਂ ਆਉਂਦੀ, ਤੇ ਉਹ ਕਿਵੇਂ ਸਮਝ ਲੇਗਾ। ਸੋ ਮੈਨੂੰ ਲੱਗਦਾ ਜਿਹੜੇ ਇਹ ਸਮਝ ਲੈਂਦੇ ਉਹਨਾਂ ਨੂੰ ਜਰਾ ਈਜ਼ੀ ਆ ਸਮਝਣਾ ਨਾ। वो जिसे शौक है तो पढ़े और उसको अंदाज़ा होगा कि ये मामला कितना सख्त होने वाला है आखिरत का। उसमें पुलिस रात का भी जिक्र मौजूद है, बाकी सारी चीज़ें। बहरहाल कुरान क्लास बस इतनी ही मुतकाजी थी कि हम इस गुफ्तगू को इतना करके आगे चल पड़े। ਇਸ ਵੀਡੀਓ ਵਿੱਚ ਇਹਨਾਂ ਨੇ ਆਖਰੀ ਸਮੇਂ ਦੀ ਸਾਰੀ ਗੱਲਬਾਤ ਜਿਹੜੀ ਦੱਸੀ ਹੈ, ਤੇ ਇਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇਸ ਦੁਨੀਆ ਦਾ ਜਦੋਂ ਅੰਤ ਹੋਣਾ ਹੈ ਤੇ ਸਾਡੇ ਸਾਰੇ ਪਿਛਲੇ ਜੋ ਵੀ ਆਪਾਂ ਕਰਮ ਕੀਤੇ ਨੇ, ਜਾਂ ਕਿਸੇ ਨੂੰ ਦੁੱਖ ਪਹੁੰਚਾਇਆ, ਜਾਂ ਕਿਸੇ ਦਾ ਅਣਜਾਣੇ ਚ ਵਿੱਚ ਕਿਸੇ ਦਾ ਆਪਾਂ ਦਿਲ ਦੁਖਾਤਾ ਨਾ, ਉਹਦਾ ਵੀ ਹਿਸਾਬ ਹੋਣਾ। ਸੋ ਕਹਿੰਦੇ ਪਏ ਕਿ ਅਸੀਂ ਇਹੀ ਦੁਆ ਕਰਦੇ ਹਾਂ ਵੀ ਸਾਡਾ ਹਿਸਾਬ ਨਾ ਹੀ ਹੋਵੇ ਤੇ ਚੰਗੀ ਗੱਲ ਆ। ਜਿਹਦਾ ਵੀ ਹਿਸਾਬ ਉਹਨਾਂ ਨੇ ਖੋਲ ਲਿਆ, ਜਿਨ੍ਹਾਂ ਨੇ ਕਰਨਾ ਹਨਾ, ਤੇ ਉਹਨੂੰ ਸਜ਼ਾ ਮਿਲਣੀ ਹੀ ਮਿਲਣੀ ਆ। ਇਹ ਕਹਿਣ ਦਾ ਮਤਲਬ ਇਹ ਸਮਝਾ ਰਹੇ ਕਿ ਇਨਸਾਨ ਕੋਈ ਵੀ ਨਹੀਂ ਜਿਹੜਾ ਗਲਤੀ ਨਾ ਕਰੇ। ਇਹਨਾਂ ਦਾ ਕਹਿਣ ਦਾ ਮਤਲਬ ਕਿ ਜੇ ਕਿਸੇ ਦਾ ਵੀ ਖੋਲ ਲਿਆ, ਕੋਈ ਨਾ ਕੋਈ ਗਲਤੀ ਨਿਕਲ ਹੀ ਆਣੀ ਹੈ। ਫਾਰ ਐਗਜ਼ਾਮਪਲ ਆਪਾਂ ਜ਼ਿੰਦਗੀ ਆਪਣੀ ਬਤੀਤ ਕਰਦੇ ਆ ਐਜ਼ ਏ ਇਨਸਾਨ ਹਨਾ, ਸਾਡੇ ਕੋਲ ਕਿੰਨੀਆਂ ਗਲਤੀਆਂ ਹੁੰਦੀਆਂ ਸਾਨੂੰ ਵੀ ਨਹੀਂ ਪਤਾ ਲੱਗਦਾ ਦਿਨ 'ਚ। ਖਰੇ ਕਿੰਨੀਆਂ ਆਪਾਂ ਕੀੜੇ ਮਕੌੜੇ ਆਪਣੇ ਪੈਰਾਂ ਥੱਲੇ ਰੋਣ ਦਿੰਦੇ ਆ, ਮਰ ਜਾਂਦੇ ਨੇ। ਸੋ ਉਹਨਾਂ ਦਾ ਵੀ ਆਪਾਂ ਨੂੰ ਹਿਸਾਬ ਦੇਣਾ ਪੈਂਦਾ, ਨਿੱਕੀ ਨਿੱਕੀ ਗੱਲ ਦਾ ਵੀ। ਸੋ ਤਾਂ ਹੀ ਕਹਿੰਦੇ ਕਿ ਜਿੰਨਾ ਮਰਜ਼ੀ ਚੰਗਾ ਇਨਸਾਨ ਹੋਵੇ, ਉਹਦੇ ਕੋਲੋਂ ਕੋਈ ਨਾ ਕੋਈ ਗਲਤੀ ਰੋਜ਼ ਇੱਕ ਹੋ ਹੀ ਜਾਂਦੀ ਆ। ਸੋ ਮੈਨੂੰ ਲੱਗਦਾ ਕਿ ਇਹਨਾਂ ਨੇ ਐਕਸਪਲੇਨ ਜਿਹੜੀ ਕੀਤੀ, ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਸਾਰੀ ਵੀਡੀਓ ਨੂੰ। ਬਾਕੀ ਤੁਸੀਂ ਆਪਣੇ ਵਿਚਾਰ ਜਿਹੜੇ ਕਮੈਂਟ ਜ਼ਰੂਰ ਦਿਆ ਕਰੋ ਕਿ ਤੁਹਾਨੂੰ ਇਹਨਾਂ ਦੀ ਕਿਹੜੀ ਵੀਡੀਓ ਆ ਜਿਹੜੀ ਬਹੁਤ ਪਸੰਦ ਆ, ਤੁਹਾਨੂੰ ਵਧੀਆ ਲੱਗਦੀ ਆ, ਉਹਦੇ ਉੱਤੇ ਤੁਸੀਂ ਰਿਐਕਸ਼ਨ ਵੀਡੀਓ ਜ਼ਰੂਰ ਲੈ ਕੇ ਆਓ। ਸੋ ਅਸੀਂ ਜ਼ਰੂਰ ਲੈ ਕੇ ਆਵਾਂਗੇ। ਅੱਜ ਲਈ ਇੰਨਾ ਹੀ, ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਵਿੱਚ ਹੀ। ਸਤਿ ਸ਼੍ਰੀ ਅਕਾਲ।